ਸਲਾਮ ਅਲੈਕੁਮ ਵੀਰੋ। ਮੇਰਾ ਵੀਰ ਕਲੀਮੁੱਲਾ ਚੀਮਾ ਮੇਰੇ ਬੱਚਿਆਂ ਤਰ੍ਹਾਂ ਉਹ ਨਾ ਤਾਂ ਪੰਜਾਬੀ ਦਾ ਸਟੂਡੈਂਟ ਸੀ, ਨਾ ਉਹਦਾ ਕੋਈ ਰੋਜ਼ਗਾਰ ਪੰਜਾਬੀ ਨਾਲ ਜੁੜਿਆ ਸੀ, ਨਾ ਉਹ ਕੋਈ ਸ਼ਾਇਰੀ ਕਰਦਾ ਸੀ ਪੰਜਾਬੀ 'ਚ, ਨਾ ਹੀ ਉਹਨੇ ਕੋਈ ਲੈਕਚਰਰ ਜਾਂ ਪ੍ਰੋਫੈਸਰ ਭਰਤੀ ਹੋਣਾ ਸੀ ਪੰਜਾਬੀ 'ਚ। ਅਤੇ ਉਹ ਬੈਨੀਫਿਸ਼ਰੀ ਨਹੀਂ ਸੀ ਪੰਜਾਬੀ ਦਾ, ਦੱਸਣ ਦਾ ਮਤਲਬ ਇਹ ਵੇ। ਔਰ ਇਹ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਇੱਕ ਪਹਿਲਾ ਪੰਜਾਬੀ ਨੈਸ਼ਨਲਿਸਟ ਜਿਹੜਾ ਕਿ ਪੰਜਾਬੀ ਜ਼ਬਾਨ ਵਾਸਤੇ ਜਦੋਜਹਿਦ ਕਰ ਰਿਹਾ ਸੀ, ਉਹਦੇ ਵਾਸਤੇ ਕੋਈ ਪੰਜਾਬੀ ਸਟੂਡੈਂਟ, ਕੋਈ ਪੰਜਾਬੀ ਟੀਚਰ, ਲੈਕਚਰਰ, ਪ੍ਰੋਫੈਸਰ ਉਹਦੇ ਮੁਜ਼ਾਹਰੇ 'ਚ ਸ਼ਰੀਕ ਨਹੀਂ ਹੋਇਆ। ਉਹਦੇ ਹੱਕ ਵਿੱਚ ਕੱਢੇ ਜਾਣ ਵਾਲੀ ਇਹਤਜਾਜੀ ਮੁਜ਼ਾਹਰੇ 'ਚ ਸ਼ਰੀਕ ਨਹੀਂ ਹੋਇਆ। ਕਿਸੇ ਦੀ ਰਲਤ ਨਹੀਂ ਹੋਈ, ਕਿਸੇ ਪੰਜਾਬੀ ਅਦਬੀ ਤਨਜ਼ੀਮ ਦੀ ਰਲਤ ਨਹੀਂ ਹੋਈ, ਕੋਈ ਪੰਜਾਬੀ ਸ਼ਾਇਰ ਉਹਦੇ 'ਚ ਨਹੀਂ ਰਲਿਆ। ਮੇਰੀ ਬੇਨਤੀ ਹੈ ਵੀਰੋ ਤੁਹਾਨੂੰ, ਜੇ ਤੁਸੀਂ ਪੰਜਾਬੀ ਸ਼ਾਇਰ ਹੋ, ਜੇ ਤੁਸੀਂ ਪੰਜਾਬੀ ਟੀਚਰ ਹੋ, ਲੈਕਚਰਰ ਹੋ, ਪ੍ਰੋਫੈਸਰ ਹੋ, ਜੇ ਤੁਸੀਂ ਪੰਜਾਬੀ ਸਟੂਡੈਂਟ ਹੋ, ਅਤੇ ਗੈਰਤਮੰਦ ਕੌਮ ਦਾ ਇਹੀ ਸ਼ੇਵਾ ਹੁੰਦਾ ਹੈ ਕਿ ਉਹ ਆਪਣੇ ਮੁਲਸਨਾਂ ਨੂੰ ਨਹੀਂ ਭੁੱਲਦੀ। ਅਸੀਂ ਜਿੰਨੇ ਵੀ ਲੋਕ, ਮੈਂ ਹੋਵਾਂ, ਵੀਰ ਅਹਿਮਦ ਰਜ਼ਾ ਵੱਟੂ ਹੋਏ, ਜਾਂ ਵੀਰ ਨਜ਼ੀਰ ਕੋਹਟਰੀ ਹੋਣ, ਜਾਂ ਕੋਈ ਵੀ ਦੂਜੇ ਤੀਜੇ ਤਾਰਕ ਜਟਾਲਾ ਸਾਹਿਬ ਹੋਣ, ਸਾਡੇ ਵਿੱਚੋਂ ਕੋਈ ਵੀ ਜਿਹੜਾ ਹੈ ਉਹਦਾ ਰੋਜ਼ਗਾਰ ਪੰਜਾਬੀ ਜ਼ਬਾਨ ਨਾਲ ਨਹੀਂ ਜੁੜਿਆ ਹੋਇਆ। ਅਸੀਂ ਅਗਰ ਕੰਮ ਕਰ ਰਹੇ ਹਾਂ ਤਾਂ ਉਹਦਾ ਬੈਨੀਫਿਟ ਤੁਹਾਨੂੰ ਮਿਲਣਾ ਹੈ। ਤੁਹਾਡਾ ਨਾਂ ਆਉਣਾ ਕਲੀਮ ਵਾਸਤੇ, ਜਿਹੜਾ ਕਿ ਪਹਿਲਾ ਪੰਜਾਬੀ ਨੈਸ਼ਨਲਿਸਟ ਜਿਹੜਾ ਕਿ ਮਿਸਿੰਗ ਹੋਇਆ, ਇਹ ਬੜੀ ਹੀ ਸ਼ਰਮ ਦੀ ਗੱਲ ਹੈ। ਇਹ ਕੌਮੀ ਲਿਹਾਜ਼ ਨਾਲ ਪੰਜਾਬੀ ਕੌਮ ਵਾਸਤੇ ਸ਼ਰਮ ਦੀ ਗੱਲ ਹੈ ਕਿ ਜਿਹੜਾ ਤੁਹਾਡਾ ਇਹ, ਮੇਰਾ ਖਿਆਲ ਸੀ ਕਿ ਪੰਜਾਬੀ ਲੈਕਚਰਰ, ਪੰਜਾਬੀ ਪ੍ਰੋਫੈਸਰ, ਪੰਜਾਬੀ ਸ਼ਾਇਰ, ਪੰਜਾਬੀ ਦਾਨਿਸ਼ਵਰ, ਪੰਜਾਬੀ ਅਦੀਬ ਸਾਡਾ ਸਾਥ ਦੇਣਗੇ ਲਿਖਾਰੀ ਕਿ ਇਸ ਮੌਕੇ 'ਤੇ ਸਾਨੂੰ ਉਹਨਾਂ ਦੀ ਲੋੜ ਸੀ, ਉਹ ਸਾਡਾ ਸਾਥ ਦੇਣਗੇ। ਪੰਜਾਬੀ ਲੈਕਚਰਰ, ਪ੍ਰੋਫੈਸਰ, ਟੀਚਰ ਉਹ ਆਪਣੇ ਸਟੂਡੈਂਟਾਂ ਨੂੰ ਭੇਜਣਗੇ ਇਸ ਇਹਤਜਾਜ 'ਚ, ਉਹ ਆਪ ਰਲਣਗੇ ਇਸ ਇਹਤਜਾਜ 'ਚ, ਉਹ ਕਲਾਸਾਂ ਦਾ ਬਾਈਕਾਟ ਕਰਾਉਣਗੇ, ਲੇਕਿਨ ਇਹਨਾਂ ਵਿੱਚੋਂ ਕੋਈ ਕੰਮ ਵੀ ਨਹੀਂ ਹੋਇਆ। ਇਹ ਬਹੁਤ ਸ਼ਰਮ ਦੀ ਗੱਲ ਹੈ, ਤੁਸੀਂ ਧਿਆਨ ਕਰੋ। ਔਰ ਮੇਰੀ ਬੇਨਤੀ ਹੈ ਕਿ ਅਸੀਂ ਜੁਮੇਰਾਤ ਨੂੰ ਦੁਬਾਰਾ ਕਲੀਮੁੱਲਾ ਚੀਮਾ ਦੇ ਵਾਸਤੇ ਇਹਤਜਾਜ ਕਰਨ ਜਾ ਰਹੇ ਹਾਂ, ਉਹਦੀ ਰਿਹਾਈ ਵਾਸਤੇ ਇਹਤਜਾਜ ਕਰਨ ਜਾ ਰਹੇ ਹਾਂ, ਉਹਦੇ ਮਿਸਿੰਗ ਹੋਣ ਵਾਸਤੇ ਇਹਤਜਾਜ ਕਰਨ ਜਾ ਰਹੇ ਹਾਂ। ਤੁਹਾਡਾ ਫਰਜ਼ ਬਣਦਾ, ਮੈਂ ਪੰਜਾਬੀ ਟੀਚਰਸ ਨੂੰ ਕਹਿ ਰਿਹਾ, ਪੰਜਾਬੀ ਪ੍ਰੋਫੈਸਰਸ ਨੂੰ ਕਹਿ ਰਿਹਾ, ਪੰਜਾਬੀ ਪੜ੍ਹਨ ਵਾਲੇ ਜਿਹੜੇ ਪੰਜਾਬੀ ਦੇ ਸਟੂਡੈਂਟ ਨੇ ਉਹਨਾਂ ਨੂੰ ਕਹਿ ਰਿਹਾ, ਜਿਨ੍ਹਾਂ ਨੂੰ ਅੱਗੇ ਜਾ ਕੇ ਪੰਜਾਬੀ 'ਚ ਨੌਕਰੀਆਂ ਲੱਭਣੀਆਂ ਨੇ। ਇਸੇ ਜਦੋਜਹਿਦ 'ਤੇ ਜਿਸ ਜਦੋਜਹਿਦ ਦੇ ਨਤੀਜੇ 'ਚ ਚੀਮਾ ਚੁੱਕਿਆ ਗਿਆ, ਉਹ ਜ਼ਰੂਰ ਸਾਡੇ ਇਸ ਇਹਤਜਾਜ 'ਚ ਰਲਤ ਕਰਨ। ਅਸੀਂ ਜੁਮੇਰਾਤ ਵਾਲੇ ਦਿਨ ਇਹਤਜਾਜ ਕਰਾਂਗੇ, ਆਉਂਦੀ ਜੁਮੇਰਾਤ ਨੂੰ 21 ਫਰਵਰੀ ਹੋਏਗੀ ਉਸ ਦਿਨ, ਔਰ 21 ਅਪ੍ਰੈਲ ਹੋਏਗੀ, 21 ਅਪ੍ਰੈਲ ਹੋਏਗੀ ਉਸ ਦਿਨ 3 ਵਜੇ। ਅਸੀਂ, ਮੈਨੂੰ ਪਤਾ ਹੈ ਰੋਜ਼ੇ ਨੇ, ਲੇਕਿਨ ਅਸੀਂ ਵੀ ਰੋਜ਼ਿਆਂ ਦੇ ਵਿੱਚ ਹੀ ਆਉਣਾ, ਅਤੇ ਤੁਸੀਂ ਬਰਾਏ ਮਿਹਰਬਾਨੀ ਆਪਣੇ ਸਟੂਡੈਂਟਾਂ ਨੂੰ ਵੀ ਕਹੋ, ਖੁਦ ਵੀ ਆਓ, ਕੋਈ ਕਿਆਮਤ ਨਹੀਂ ਆ ਜਾਂਦੀ। ਅਸੀਂ ਯੂਨੀਵਰਸਿਟੀਆਂ 'ਚ ਪੜ੍ਹਦੇ ਸਾਂ, ਅਸੀਂ ਕਾਲਜਾਂ 'ਚ ਪੜ੍ਹਦੇ ਸਾਂ, ਅਸੀਂ ਆਪ ਉੱਥੇ ਬਾਈਕਾਟ ਕਰਾਉਂਦੇ ਰਹੇ ਹਾਂ ਕਲਾਸਾਂ ਦੇ, ਇਸੇ ਤਰ੍ਹਾਂ ਦੇ, ਇਸੇ ਨੌਈਅਤ ਦੇ ਸਿਆਸੀ ਇਹਤਜਾਜਾਂ ਵਾਸਤੇ। ਤੁਹਾਡਾ ਵੀ ਫਰਜ਼ ਬਣਦਾ ਹੈ, ਥੋੜ੍ਹਾ ਜਿਹਾ ਆਪਣੇ ਜ਼ਮੀਰ 'ਚ ਨੂੰ ਆਵਾਜ਼ ਦਿਓ, ਆਪਣੇ ਅੰਦਰ ਝਾਤੀ ਮਾਰੋ ਅਤੇ ਆਪਣੇ ਸਟੂਡੈਂਟਾਂ ਨੂੰ ਲੈ ਕੇ ਆਓ, ਰਲੋ ਸਾਡੇ ਨਾਲ, ਇਸ ਜਦੋਜਹਿਦ ਦਾ ਹਿੱਸਾ ਬਣੋ। ਵਰਨਾ ਇਹੀ ਤਾਸਰ ਮਿਲੇਗਾ ਕਿ ਸਾਨੂੰ ਤਾਂ ਆਪਣੀ ਵਾਰੀ ਵਰਤ ਲਿਆ ਜਾਂਦਾ ਹੈ, ਲੇਕਿਨ ਜਿਹੜੇ ਪੰਜਾਬੀ ਸ਼ਾਇਰ, ਅਦੀਬ, ਦਾਨਿਸ਼ਵਰ ਔਰ ਅਸਾਤਿਜ਼ਾ ਨੇ, ਉਹ ਸਾਡੇ ਵਾਸਤੇ ਖਲੋਣ ਨੂੰ ਤਿਆਰ ਨਹੀਂ ਹੁੰਦੇ, ਉਹ ਸਾਡੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨਹੀਂ। ਅਤੇ ਰੱਬ ਦਾ ਵਾਸਤਾ ਕੁਛ ਖਿਆਲ ਕਰੋ। ਮੈਂ 21 ਫਰਵਰੀ ਨੂੰ 21 ਅਪ੍ਰੈਲ ਨੂੰ ਬਰੋਜ਼ ਜੁਮੇਰਾਤ ਤੁਹਾਨੂੰ ਸਾਰਿਆਂ ਨੂੰ ਉਡੀਕਾਂਗਾ। ਮੈਂ ਵੇਖਣਾ ਹੈ ਕਿ ਕਿੰਨਾ ਕੁ ਪੰਜਾਬੀ ਸ਼ਾਇਰ, ਅਦੀਬ, ਦਾਨਿਸ਼ਵਰ, ਲੈਕਚਰਰ, ਪ੍ਰੋਫੈਸਰ, ਟੀਚਰ ਜਾਗਦਾ ਹੈ, ਕਿੰਨਾ ਜ਼ਿੰਦਾ ਜ਼ਮੀਰ ਹੈ। ਮੈਂ ਇਹ ਤੁਹਾਡਾ ਸਾਰਿਆਂ ਦਾ ਹੁਣ ਇਮਤਿਹਾਨ ਸ਼ੁਰੂ ਹੋਇਆ, ਮੈਂ ਉਡੀਕਾਂਗਾ ਤੁਹਾਨੂੰ ਸਾਰਿਆਂ ਨੂੰ। ਔਰ ਮੈਨੂੰ ਕੋਈ ਫਰਕ ਨਹੀਂ ਪੈਣਾ ਜੇ ਨਾ ਆਓਗੇ, ਲੇਕਿਨ ਤਾਰੀਖ ਯਾਦ ਰੱਖਦੀ ਹੈ, ਆਉਣ ਵਾਲਿਆਂ ਨੂੰ ਵੀ ਔਰ ਨਾ ਆਉਣ ਵਾਲਿਆਂ ਨੂੰ ਵੀ। ਹੁਰੀਅਤ ਪਸੰਦਾਂ ਨੂੰ ਵੀ ਤਾਰੀਖ ਯਾਦ ਰੱਖਦੀ ਹੈ, ਅਤੇ ਗੱਦਾਰਾਂ ਨੂੰ ਵੀ ਤਾਰੀਖ ਯਾਦ ਰੱਖਦੀ ਹੈ। ਰੱਬ ਰੱਖ।